ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 28 ਅਕਤੂਬਰ 2014 12 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਵਿਸ਼ੇ ਨਾਲ। ਤੇ ਕੀ ਹੈ ਅੱਜ ਦਾ ਕੋਈ ਅਹਿਮ ਵਿਸ਼ਾ? ਅੱਜ ਦੋ ਤਿੰਨ ਖਬਰਾਂ ਜਿਹੜੀਆਂ ਸਿਰਫ ਸਿੱਖ ਕੌਮ ਦੇ ਹਵਾਲੇ ਨਾਲ ਹੀ ਇੰਪੋਰਟੈਂਟ ਨਹੀਂ ਨੇ, ਸਗੋਂ ਅੰਤਰਰਾਸ਼ਟਰੀ ਮੀਡੀਆ ਨੇ ਵੀ ਉਹਨਾਂ ਨੂੰ ਇੰਪੋਰਟੈਂਟ ਸਮਝਿਆ ਔਰ ਬੜੀ ਵਾਈਡ ਕਵਰੇਜ ਇਸ ਸਟੋਰੀ ਨੂੰ ਮਿਲੀ ਹੈ ਜੀ। ਪਹਿਲੀ ਤਾਂ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਦੇ ਖਿਲਾਫ ਲਾਸ ਏਂਜਲਸ ਕੈਲੀਫੋਰਨੀਆ ਦੀ ਇੱਕ ਅਦਾਲਤ ਵੱਲੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਭੜਕਾਉਣ ਦੇ ਦੋਸ਼ ਹੇਠ ਜਾਰੀ ਕੀਤੇ ਗਏ ਸੰਮਨ ਜੀ। ਹੁਣ ਇਹ ਬੜੀ ਵੱਡੀ ਖਬਰ ਹੈ ਕਿਉਂਕਿ ਇਸ ਤੋਂ ਪਹਿਲਾਂ ਅਮਿਤਾਭ ਬੱਚਨ ਜਦੋਂ ਆਸਟ੍ਰੇਲੀਆ ਦੇ ਦੌਰੇ ਤੇ ਵੀ ਆਇਆ ਕੁਛ ਅਰਸਾ ਪਹਿਲਾਂ, ਉਦੋਂ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੇ ਉਸ ਦੇ ਉੱਤੇ ਉਸ ਦੇ ਰੋਲ ਨਵੰਬਰ 84 ਬਾਰੇ ਰੱਖ ਕੇ ਫੋਕਸ ਕਰਨਾ ਚਾਹਿਆ। ਉੱਥੇ ਉਹ ਬੜਾ ਟੈਕਟੀਕਲੀ ਕਿ ਜੀ ਕਾਨਫਰੰਸ ਰੱਖਾਂਗੇ, ਬਾਅਦ ਸਵਾਲ ਹੋਣਗੇ, ਪਹਿਲਾਂ ਹੋਣਗੇ, ਪਿੱਛੋਂ ਹੋਣਗੇ, ਸੋ ਉਹਨੇ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਉਹਨੇ ਆਪਣੇ ਇੱਕ ਧਨਾੜ ਦੋਸਤ ਬੰਬਈ ਦੇ ਜਿਹੜਾ ਕਿ ਕੋਈ ਮੈਂਬਰ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਹੈ, ਉਹਦੇ ਰਾਹੀਂ ਇੱਕ ਚਿੱਠੀ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੋਲ ਮੋਲ ਜੀ ਕਿ ਮੇਰੇ ਤੇ ਇਲਜ਼ਾਮ ਲੱਗਦਾ ਹੈ ਕਿ ਮੈਂ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਕੋਈ ਰੋਲ ਅਦਾ ਕੀਤਾ ਹੈ। ਮੇਰੀ ਤਾਂ ਆਪਣੀ ਮਾਂ ਸਿੱਖ ਸੀ, ਮੈਂ ਤਾਂ ਮੇਰਾ ਨਾਨਕਾ ਟੱਬਰ ਇਹ ਹੈ। ਔਰ ਉਹਦੇ ਤੋਂ ਬਾਅਦ ਉਹਨੇ ਆਪਣੀ ਫੇਸਬੁੱਕ ਤੇ ਜਾਂ ਦੂਜੇ ਵੀ ਆਪਣਾ ਉਹ ਟਰੀ ਵੀ ਬਣਾਇਆ, ਫੈਮਿਲੀ ਟਰੀ, ਕਿ ਜੀ ਮੈਂ ਤਾਂ ਜਿਹੜੀ ਗੁਰੂ ਨਾਨਕ ਸਾਹਿਬ ਦੀ 18ਵੀਂ ਕੁੱਲ ਹੈ ਸਿੱਧੀ, ਉਹਦਾ ਮੈਂ ਡਿਸੈਂਡੈਂਟ ਹੈ ਕਿਉਂਕਿ ਇਹਦਾ ਮਾਂ ਦਾ ਪੱਖ ਜਿਹੜਾ ਉਹ ਬੇਦੀ ਖਾਨਦਾਨ ਨਾਲ ਸੀ ਔਰ ਇਹਦਾ ਪਿਓ ਹਰੀਵੰਸ਼ ਰਾਏ ਬਚਨ ਜਿਹੜਾ ਕਿ ਹਿੰਦੀ ਦਾ ਚੰਗਾ ਪਪੂਲਰ ਕਵੀ ਰਿਹਾ ਹੈ, ਉਸ ਦਾ ਉਹ ਦੂਸਰਾ ਵਿਆਹ ਸੀ। ਸੋ ਉਹਨੇ ਆਲਮੋਸਟ ਉਹ ਜਿਵੇਂ ਘਰੋਂ ਭੱਜ ਕੇ ਵਿਆਹ ਕਰਨ ਵਾਲੀ ਗੱਲ ਕਹੀ ਜਾਂਦੀ ਸੀ ਇੱਕ ਜ਼ਮਾਨੇ 'ਚ ਜੀ, ਉਹ ਕੀਤਾ ਸੀ। ਸੋ ਉਹਦੇ ਵੱਲੋਂ ਤਾਂ ਉਹ ਨਕਾਰ ਦਿੱਤਾ ਸੀ ਉਹਦੇ ਆਪਣੇ ਪਰਿਵਾਰ ਨੇ। ਸੋ ਹੁਣ ਉਹਨੂੰ ਆਲ ਆਫ ਏ ਸਡਨ ਜਿਹੜਾ ਹੈ ਉਹ, ਹਾਲਾਂਕਿ ਜਦੋਂ ਉਹਦੀ ਮਾਂ ਤੇਜੀ ਬਚਨ, ਸ਼ਾਇਦ ਉਹਦਾ ਤੇਜਵੰਤ ਕੌਰ ਨਾਂ ਸੀ, ਉਹਦੀ ਡੈਥ ਹੋਈ ਤੇ ਐਨ ਖਾਸ ਤੌਰ ਦੇ ਉੱਤੇ ਜਿਹੜੇ ਨੇ ਬਨਾਰਸ ਤੋਂ ਪੰਡਤ ਸੱਦ ਕੇ ਉਹਦੀ ਜਿਹੜੀ ਅਖੀਰਲੀ ਕਿਰਿਆ ਕਰਮ ਹੈ ਉਹ ਪੂਰੇ ਹਿੰਦੂ ਤੌਰ ਤਰੀਕੇ ਨਾਲ ਕੀਤਾ ਗਿਆ ਔਰ ਕਦੇ ਵੀ ਇਹ ਗੱਲ ਪਹਿਲਾਂ ਸਾਹਮਣੇ ਵੀ ਨਹੀਂ ਲਿਆਂਦੀ ਗਈ। ਉਸ ਤੋਂ ਬਾਅਦ ਫਿਰ ਇਹਨੂੰ ਚੰਗੀ ਤਰ੍ਹਾਂ ਵੇਚਿਆ ਗਿਆ ਕਿ ਜੀ ਮੇਰੀ ਤਾਂ ਮਾਂ ਸਿੱਖ ਸੀ ਔਰ ਮੈਂ ਇੱਦਾਂ ਦਾ ਕੰਮ ਕਿਵੇਂ ਕਰ ਸਕਦਾ ਜੀ। ਔਰ ਇਹ ਐਕਸਪਲੇਨੇਸ਼ਨ ਦੇ ਥੱਲੇ ਬਹੁਤ ਵਾਰੀ ਇਹ ਚੁੱਪ ਵੀ ਕਰ ਜਾਂਦੇ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਜਾਂ ਦੂਜੇ ਇਹਨਾਂ ਦੇ ਕਿਤੇ ਨਾ ਕਿਤੇ ਸਟ੍ਰਿੰਗ ਜਾਂ ਜਿਹਨੂੰ ਤਾਰ ਕਹਿੰਦੇ ਨੇ ਕਿਤੇ ਹੋਰ ਹਿਲਦੀ ਹੁੰਦੀ ਹੈ। ਪਰ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਵਧਾਈ ਦੀ ਹੱਕਦਾਰ ਹੈ ਔਰ ਟਰੂਲੀ ਕਿ ਉਹਨਾਂ ਨੇ ਇੱਕ ਤਾਂ ਜਿਸ ਤਰੀਕੇ ਨਾਲ ਪਿਛਲੇ ਕੁਝ ਸਾਲਾਂ 'ਚ ਉਹਨਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ, ਜੇ ਅੱਜ ਅਸੀਂ ਨਸਲਕੁਸ਼ੀ ਸ਼ਬਦ ਵਰਤ ਰਹੇ ਹਾਂ, ਖੈਰ ਮੈਂ ਤਾਂ ਪਹਿਲਾਂ ਤੋਂ ਹੀ ਵਰਤਦਾ ਰਿਹਾ, ਪਰ ਅੱਜ ਇੱਕ ਵੱਡਾ ਹਿੱਸਾ ਜਿਹਦੇ ਜੀਵਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦਾ ਵੀ ਇਹ ਆਦੇਸ਼ ਕਿ ਜੀ ਇਹਨੂੰ ਨਸਲਕੁਸ਼ੀ ਕਿਹਾ ਜਾਏ ਤੇ ਇਸ ਲੈਵਲ ਤੱਕ ਪਹੁੰਚਾਉਣ 'ਚ ਸਿੱਖਸ ਫਾਰ ਜਸਟਿਸ ਦਾ ਰੋਲ ਹੈ ਜੀ। ਦੂਸਰਾ, ਨਾਨਾਵਤੀ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਇੰਡੀਅਨ ਗਵਰਨਮੈਂਟ ਨੇ ਵੀ ਔਰ ਬਹੁਤ ਸਾਰੇ ਆਪਣੇ ਜਿਹੜੇ ਵਿੱਚ ਬੜੇ ਹੋਏ ਲੋਕ ਜੀ ਹੁਣ ਖਤਮ ਹੋ ਗਿਆ ਕਿ ਜੀ ਕੰਪਨਸੇਸ਼ਨ ਇੰਨਾ ਦੇ ਦਿੱਤਾ, ਇੰਨਾ ਦੇ ਦਿਆਂਗੇ, ਇਹ ਕਰਾਂਗੇ, ਉਹ ਕਰਾਂਗੇ। ਉਹਨਾਂ ਨੇ ਸਮਝਿਆ ਸੀ ਵੀ ਅਸੀਂ ਕੇਸ ਖਤਮ ਕਰ ਦਿੱਤਾ। ਲੇਕਿਨ ਜਿਸ ਤਰੀਕੇ ਨਾਲ ਸਿੱਖਸ ਫਾਰ ਜਸਟਿਸ ਨੇ ਅਮਰੀਕਾ ਆਏ, ਬੇਸ਼ੱਕ ਉਹ ਜਗਦੀਸ਼ ਟਾਈਟਲਰ ਹੋਏ, ਸਜਨ ਕੁਮਾਰ ਹੋਏ, ਕਮਲਨਾਥ ਹੋਏ, ਬਾਅਦ ਦੇ ਵਿੱਚ ਸੋਨੀਆ ਗਾਂਧੀ ਹੋਏ, ਫਿਰ ਮਨਮੋਹਨ ਸਿੰਘ ਹੋਏ, ਹੁਣ ਨਰਿੰਦਰ ਮੋਦੀ ਦੇ ਹੱਥ ਵੀ ਜਿਹੜੇ ਹੈ ਉਹਦੇ ਐਨ ਦੌਰੇ ਦੇ ਮੌਕੇ ਜਿਹੜਾ ਹੈ ਉਸ ਦੇ ਖਿਲਾਫ ਸੰਮਨ ਕਢਾਏ ਜੀ। ਔਰ ਇਹ ਅਮਿਤਾਭ ਬੱਚਨ ਜਿਹੜਾ ਕਾਫੀ ਬਚਾ ਰਿਹਾ ਸੀ ਕਈ ਪਾਸਿਓਂ, ਹਾਲਾਂਕਿ ਇਹ ਤਾਂ ਨਹੀਂ ਮੈਨੂੰ ਪਤਾ ਕਿ ਵੀ ਅਮਿਤਾਭ ਬੱਚਨ ਜਿਹੜਾ ਕੋਈ ਆਇਆ ਹੋਇਆ ਅਮਰੀਕਾ ਦੇ ਵਿੱਚ, ਪਰ ਜਿਸ ਕੇਸ ਦੇ ਥੱਲੇ ਉਹਨਾਂ ਨੇ ਉਹਦੇ ਸੰਮਨ ਕੱਢੇ ਨੇ ਉਹਦੇ ਦਾ ਆਧਾਰ ਹੀ ਇਹ ਹੈ ਕਿ ਇੰਦਰਾ ਗਾਂਧੀ ਦੀ ਮ੍ਰਿਤਕ ਜਿਹੜੀ ਉਹਨੂੰ ਲਿਆਏ ਤਾਂ ਮਰੀ ਨੂੰ ਹੀ ਸੀ ਚੁੱਕ ਕੇ, ਪਰ ਕਿਹਾ ਇਹ ਗਿਆ ਜੀ ਉਹਦਾ ਇਲਾਜ ਚੱਲ ਰਿਹਾ ਹੈ, 80-90 ਬੋਤਲਾਂ ਉਹ ਨੈਗੇਟਿਵ ਬਲੱਡ ਦੀਆਂ ਉਹਦੇ ਤੇ ਡੋਲੀਆਂ ਜੀ। ਤੇ ਇਹ ਜਦੋਂ ਕਿਉਂਕਿ ਉਹਦਾ ਬੜਾ ਮੁਤਬੰਨਾ ਪੁੱਤਰ ਬਣਿਆ ਹੋਇਆ ਸੀ, ਉਸ ਤੋਂ ਪਹਿਲਾਂ ਜਿਹੜਾ ਇੱਕ ਵਾਰ ਇਹ ਕਿਸੇ ਸ਼ੂਟਿੰਗ ਦੇ ਦੌਰਾਨ ਕਾਫੀ ਸੀਰੀਅਸਲੀ ਹਰਟ ਹੋਇਆ ਸੀ, ਢਿੱਡ ਦੇ ਵਿੱਚ ਕੋਈ ਸੱਟ ਸੁੱਟ ਲੱਗੀ ਸੀ ਤੇ ਇੰਦਰਾ ਗਾਂਧੀ ਕਹਿੰਦੇ ਦਿਨੇ ਰਾਤ ਸੁੱਤੀ ਨਹੀਂ ਸੀ, ਰਹਿੰਦੇ ਹਸਪਤਾਲ 'ਚ ਸੀ ਕਿ ਜੀ ਉਹਦਾ
ਮੇਰਾ ਅਸਲੀ ਪੁੱਤਰ ਇਹੀ ਹੈ, ਪਤਾ ਨਹੀਂ ਹੋਏ ਵੀ, ਕੌਣ ਜਾਣਦਾ ਹੈ। ਜੀ ਸੋ ਕੁੱਲ ਮਿਲਾ ਕੇ ਇਹ ਜਿਹੜਾ ਜਦੋਂ ਇੰਦਰਾ ਗਾਂਧੀ ਨੂੰ ਉੱਥੋਂ ਚੁੱਕ ਕੇ ਲਿਆਂਦਾ ਪ੍ਰਾਈਮ ਮਿਨਿਸਟਰ ਹਾਊਸ ਦੇ ਬਾਹਰ, ਜਿੱਥੇ ਉਹਨੂੰ ਸਜ਼ਾ ਦਿੱਤੀ ਗਈ, ਤੇ ਆਲ ਇੰਡੀਆ ਇੰਸਟੀਚਿਊਟ 'ਚ ਲਿਆਂਦਾ ਗਿਆ। ਇਹਦੇ ਬਾਰੇ ਇਹ ਹੈ ਜਿਹੜਾ ਇਸ ਕੇਸ ਦੇ ਵਿੱਚ ਜਿਹਦੇ ਥੱਲੇ ਸੰਮਣ ਜਾਰੀ ਹੋਏ ਨੇ, ਇਹ ਜਦੋਂ ਬਾਹਰ ਨਿਕਲਿਆ ਔਰ ਪੂਰਾ ਗੁੱਸੇ 'ਚ ਭਰਿਆ ਪੀਤਾ ਸੀ, ਔਰ ਬਾਹਰ ਜਿਹੜੀ ਕਰਾਊਡ ਕਾਫੀ ਇਕੱਠੀ ਹੋ ਗਈ ਸੀ ਕਿ ਵੀ ਕੀ ਹੈ, ਤੇ ਇਹਨੇ ਇਹ ਜਿਹੜਾ ਨਾਰਾ ਲਾਇਆ ਸੀ, ਖੂਨ ਕਾ ਬਦਲਾ ਖੂਨ। ਜੀ ਔਰ ਜਦੋਂ ਅੱਜ ਇਹ ਸੰਮਣ ਜਾਰੀ ਹੋਏ ਸਾਈਮਲਟੇਨੀਅਸਲੀ ਦੇ ਲਈ ਕਿ ਵੀ ਔਰ ਉਸ ਤੋਂ ਬਾਅਦ ਹੀ ਜਿਹੜੇ ਨੇ ਉੱਥੇ ਭੜਕਾਟ ਪੈਦਾ ਹੋਈ ਔਰ ਸਿੱਖਾਂ ਦੇ ਉੱਤੇ ਹਮਲੇ ਸ਼ੁਰੂ ਹੋਏ। ਇਹ ਉਹੀ ਟਾਈਮ ਹੈ ਜਦੋਂ ਗਿਆਨੀ ਜ਼ੈਲ ਸਿੰਘ, ਜਿਹੜਾ ਕਿ ਉਦੋਂ ਪ੍ਰੈਜ਼ੀਡੈਂਟ ਸੀ, ਉਹ ਬਾਹਰਲੇ ਕਿਸੇ ਦੇਸ਼ ਦੇ ਦੌਰੇ ਤੇ ਗਿਆ ਹੋਇਆ ਸੀ। ਉਹ 에ਅਰਪੋਰਟ ਤੋਂ ਸਿੱਧਾ ਉਹਦੀ ਜਿਹੜੀ ਕਾਰਾਂ ਦੀ ਪੂਰੀ ਉਹ ਕਾਫਲਾ ਹੈ, ਉਹ ਆਲ ਇੰਡੀਆ ਇੰਸਟੀਚਿਊਟ ਵੱਲ ਮੁੜਿਆ। ਔਰ ਇਹ ਜਦੋਂ ਉੱਥੋਂ ਅੰਦਰੋਂ ਬਾਹਰ ਨਿਕਲਿਆ, ਔਰ ਇਹ ਗੱਲ ਔਨ ਰੈਕਰਡ ਹੈ ਕਿ ਈਵਨ ਭੀੜ ਨੇ ਇਹਦੀ ਕਾਰ ਦੇ ਉੱਤੇ ਵੀ, ਗਿਆਨੀ ਜ਼ੈਲ ਸਿੰਘ ਦੀ ਕਾਰ ਤੇ ਵੀ ਪਥਰਾਓ ਕੀਤਾ ਸੀ। ਜੀ ਜਦੋਂ ਇਹ ਸੰਮਨ ਆਏ ਉਦੋਂ ਹੀ ਮਾਤਾ ਜਗਦੀਸ਼ ਕੌਰ, ਜਿਹੜੇ ਦਿੱਲੀ 'ਚ ਰਹਿੰਦੇ ਨੇ, ਪਿੱਛੇ ਜਦੋਂ ਉਹ ਆਏ ਨੇ ਬਾਹਰ, ਸਾਡੇ ਵੀ TV 84 ਤੇ ਉਹਨਾਂ ਨੇ ਕੈਨੇਡਾ ਤੋਂ ਫੋਨ ਤੇ ਗੱਲਬਾਤ ਕੀਤੀ ਸੀ, ਜਿਨ੍ਹਾਂ ਦੇ ਪਰਿਵਾਰ ਦੇ ਜੀ ਜਿਹੜੇ ਨੇ ਉਹ ਸ਼ਹੀਦ ਹੋਏ, ਔਰ ਕਿਵੇਂ ਉਹ ਬਹਾਦਰੀ ਦੇ ਨਾਲ ਅੱਜ ਤੱਕ ਵੀ ਖੜੇ ਨੇ ਕਿ ਇਹਨਾਂ ਕਾਤਲਾਂ ਨੂੰ ਸਜ਼ਾ ਦਿਵਾਉਣੀ ਹੈ। ਸੋ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਦਿੱਲੀ 'ਚ ਸਾਈਮਲਟੇਨੀਅਸਲੀ, ਔਰ ਉਹਨਾਂ ਨੇ ਕਿਹਾ ਕਿ ਵੀ ਈਵਨ ਜਦੋਂ ਉਹਦੀ ਇੰਦਰਾ ਗਾਂਧੀ ਦੀ ਡੈੱਡ ਬਾਡੀ ਜਿਹੜੀ ਹੈ ਰੱਖੀ ਹੋਈ ਸੀ ਔਰ ਉਹਦੇ ਕੋਲੋਂ ਦੀ ਲੋਕ ਜਿਹੜੇ ਨੇ ਦੇਖ ਕੇ ਲੰਘ ਰਹੇ ਸੀ, ਉਦੋਂ ਵੀ ਉਹਨੇ ਕਿਹਾ ਕਿ ਵੀ ਮੈਂ ਆਪ ਟੈਲੀਵਿਜ਼ਨ ਤੇ ਦੇਖਿਆ ਕਿ ਅਮਿਤਾਭ ਬੱਚਨ ਨੇ ਖੂਨ ਕਾ ਬਦਲਾ ਖੂਨ ਦੇ ਨਾਰੇ ਲਾਏ। ਹਾਲਾਂਕਿ ਉਹ ਕਲਿੱਪਿੰਗਸ ਕਿੱਥੇ ਹੈ ਕੀ ਨਹੀਂ ਹੈ, ਇਹ ਕਈ ਵਾਰੀ ਜਿਹੜਾ ਉਹ ਦੂਰਦਰਸ਼ਨ ਦੇ ਰੈਕਡ 'ਚੋਂ ਪਤਾ ਨਹੀਂ ਇਹਨਾਂ ਨੇ ਕਢਾਈ ਹੈ ਜਾਂ ਨਹੀਂ ਕਢਾਈ ਹੈ। ਪਰ ਕੁੱਲ ਮਿਲਾ ਕੇ ਇਹ ਖਬਰ ਜਿਹੜੀ ਹੈ, ਕਿਉਂਕਿ ਆਲਰੇਡੀ ਅਮਿਤਾਭ ਬੱਚਨ ਸਿਰਫ ਕੋਈ ਫਿਲਮ ਇੰਡਸਟਰੀ ਦਾ ਕਰੋੜ 2 ਕਰੋੜ ਵਾਲਾ ਐਕਟਰ ਹੀ ਨਹੀਂ ਹੈ, ਉਹਨੇ ਬੜੇ ਬੜੇ, ਜਦੋਂ ਦੀ ਇਹ ਛੋਟੀ ਸਕਰੀਨ ਆਈ ਹੈ ਕੌਣ ਬਣੇਗਾ ਕਰੋੜਪਤੀ, ਇਹ ਵੀ ਉਹਦਾ ਸੀ ਸ਼ੋਅ, ਹੁਣ ਪਤਾ ਨਹੀਂ ਕੋਈ ਹੋਰ ਕਰ ਰਿਹਾ। ਸੋ ਇਹ ਬੜਾ ਵੱਡਾ ਨਾਂ ਹੈ ਹਰ ਪਾਸਿਓਂ, ਇੰਦਰਾ ਗਾਂਧੀ ਦੇ ਟੱਬਰ ਦੇ ਨੇੜੇ ਹੋਣ ਕਰਕੇ ਵੀ ਬਾਅਦ ਦੇ ਵਿੱਚ ਉਹਨਾਂ ਨਾਲੋਂ ਭਾਵੇਂ ਸੋਨੀਆ ਗਾਂਧੀ ਨਾਲੋਂ ਵਿੱਥ ਹੋ ਗਈ। ਸੋ ਆਪਣੇ ਆਪ ਨੂੰ ਅੱਗੋਂ ਆਪਣਾ ਟੱਬਰ ਵੀ ਜਿਹੜਾ ਉਹ ਫਿਲਮ ਇੰਡਸਟਰੀ ਦੇ ਵਿੱਚ ਲਿਆਂਦਾ ਹੈ, ਮੁੰਡਾ ਵੀ, ਉਹਦੀ ਅੱਗੋਂ ਜਿਹੜੀ ਨੌਂ ਹੈ ਐਸ਼ਵਰਿਆ ਰਾਏ, ਉਹ ਵੀ ਮਿਸ ਪਤਾ ਨਹੀਂ ਯੂਨੀਵਰਸ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਵੀ ਇਹੀ ਕਾਰਨ ਸੀ। ਅਦਰਵਾਈਜ਼ ਇੰਟਰਨੈਸ਼ਨਲ ਮੀਡੀਆ ਦਾ ਇੰਟਰਸਟ ਨਹੀਂ ਹੁੰਦਾ ਕਿ ਕੋਈ ਬਾਲੀਵੁੱਡ ਦਾ ਐਕਟਰ ਹੈ ਉਹਦੇ ਕੱਢ ਦਿੱਤੇ ਸੰਮਣ, ਕਿਉਂਕਿ ਐਸ਼ਵਰਿਆ ਰਾਏ ਔਰ ਇਹ ਸਾਰਾ ਜਿਹੜਾ ਵੱਡਾ ਬਿਗ ਫੈਸਾਡ ਖੜਾ ਕੀਤਾ ਹੋਇਆ ਇਹਨਾਂ ਨੇ, ਉਸ ਦੇ ਥੱਲੇ ਜਿਹੜਾ ਇਹ ਨਿਊਜ਼ ਬਣੀ। ਔਰ ਸਾਨੂੰ ਖੁਸ਼ੀ ਹੈ ਵੀ ਪਹਿਲੀ ਵਾਰ ਇੰਟਰਨੈਸ਼ਨਲ ਮੀਡੀਆ ਨੇ ਵੀ ਇਸ ਗੱਲ ਦਾ ਨੋਟਿਸ ਲਿਆ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਬੜਾ ਜ਼ਰੂਰੀ ਹੈ, ਕਿਉਂਕਿ ਜਦੋਂ ਹੁਣ ਲਗਭਗ 30 ਸਾਲ, ਕਿਉਂਕਿ 30ਵੀਂ ਐਨੀਵਰਸਰੀ ਔਰ ਟਾਈਮਿੰਗ, ਅੱਜ ਹੀ ਮੇਰੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ। ਤੇ ਮੈਂ ਕਿਹਾ ਜੀ ਬਾਕੀ ਤਾਂ ਚਲੋ ਜੋ ਤੁਸੀਂ ਕੀਤਾ, ਜਿਹੜੀ ਟਾਈਮਿੰਗ ਹੈ ਉਹ ਬੜੀ ਪਰਫੈਕਟ ਹੈ, ਕਿਉਂਕਿ ਜਸਟ 1 ਨਵੰਬਰ ਸ਼ੁਰੂ ਹੋਣ ਵਾਲਾ ਹੈ। ਔਰ ਇਸ ਮੌਕੇ ਦੇ ਉੱਤੇ ਇਹ ਸਟਰੋਂਗ ਮੈਸੇਜ ਕਿ ਇੰਡੀਅਨ ਮੀਡੀਆ ਚਾਹ ਕੇ ਵੀ ਇਹਨੂੰ ਖਬਰ ਨੂੰ ਬਲੌਕ ਨਹੀਂ ਕਰ ਸਕਦਾ। ਔਰ ਉਹੀ ਗੱਲ ਇੰਟਰਨੈਸ਼ਨਲ ਮੀਡੀਆ ਨੇ ਲਾਈ, ਮੈਂ ਦੇਖ ਰਿਹਾ ਸੀ ਟ੍ਰਿਬਿਊਨ ਦੀ ਵੀ ਫਰੰਟ ਪੇਜ ਖਬਰ ਹੈ। ਔਰ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਜਿਨ੍ਹਾਂ ਨੇ ਉਹ ਚਿੱਠੀ ਮਿਲਣ ਤੋਂ ਬਾਅਦ ਕਦੇ ਕੋਈ ਕਾਰਵਾਈ ਨਹੀਂ ਸੀ ਕੀਤੀ ਕਿ ਅਮਿਤਾਭ ਬੱਚਨ ਦੋਸ਼ੀ ਹੈ ਨਹੀਂ ਹੈ, ਉਹਨਾਂ ਦੇ ਸਕੱਤਰ ਦਿਲਮੇਗ ਸਿੰਘ ਨੇ ਵੀ ਕਿਹਾ ਕਿ ਜੀ ਇਹ ਬਹੁਤ ਚੰਗਾ ਹੋਇਆ ਔਰ ਬਾਹਰਲੀਆਂ ਅਦਾਲਤਾਂ ਨੇ ਇਹਦਾ ਨੋਟਿਸ, ਈਵਨ ਜਥੇਦਾਰ ਅਕਾਲ ਤਖਤ ਨੇ ਵੀ ਬਿਆਨ ਦਿੱਤਾ ਹੈ ਕਿ ਜੀ ਉਹ ਆਪਣੇ ਅਦਾਲਤਾਂ ਸਾਡੀਆਂ ਫਿੱਟ ਨਹੀਂ ਨੇ, ਪਰ ਬਾਹਰਲਿਆਂ ਨੇ ਸਾਡੀ ਪੀੜ ਨੂੰ ਸਮਝਿਆ। ਉਹਨਾਂ ਨੂੰ ਪਤਾ ਤਾਂ ਹੈ ਨਹੀਂ ਵੈਸੇ ਵੀ ਇੱਥੇ ਇਸ ਸਿਸਟਮ ਕਿਵੇਂ ਕੰਮ ਕਰਦਾ ਹੈ, ਪਰ ਇਹ ਹੈ ਕਿ ਵੀ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਕਿ ਜਿੱਤ ਦੇ ਬੜੇ ਬਾਪੂ ਹੁੰਦੇ ਨੇ, ਜਿਹੜੀ ਹਾਰ ਹੈ ਉਹ ਯਤੀਮ ਹੁੰਦੀ ਹੈ। ਜਿੱਤਣ ਵੇਲੇ ਮੈਂ ਕਿਹਾ ਸੀ ਨਾ ਜੀ, ਮੇਰੀ ਸਲਾਹ ਤਾਂ ਤੁਸੀਂ ਕੰਮ ਕੀਤਾ, ਜਦੋਂ ਕੋਈ ਹਾਰ ਹੋ ਜਾਏ, ਜਦੋਂ ਤੁਸੀਂ ਫੇਲ ਹੋ ਜਾਓ, ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇਹ ਨਾ ਕਰੋ, ਤੁਸੀਂ ਮੰਨੇ ਥੋੜੀ ਸੀ, ਇਹ ਹੋਣਾ ਹੀ ਸੀ। ਸੋ ਹੁਣ ਕਿਉਂਕਿ ਇੱਕ ਬਿਲਕੁਲ ਠੀਕ ਟਾਈਮ ਤੇ ਇੱਕ ਚੰਗੀ ਜਿਹੜੀ ਹੈ ਉਹ ਖਬਰ ਆਈ ਹੈ, ਤੇ ਹੁਣ ਸਾਰੇ ਉੱਥੇ ਬੈਠੇ, ਹਾਲਾਂਕਿ ਆਪ ਸਾਰੇ ਦੌੜੇ, ਸ਼੍ਰੋਮਣੀ ਕਮੇਟੀ ਪ੍ਰਧਾਨ ਦੂਜੇ ਇੱਥੇ 31 ਅਕਤੂਬਰ ਨੂੰ ਸਿੱਖ ਮਿਸ਼ਨ ਦਾ ਡਰਾਮਾ ਕਰਨ ਲਈ ਉੱਥੋਂ ਦੌੜੇ ਹੋਏ ਨੇ। ਹੋਰ ਵੀ ਮੈਂ ਦੇਖ ਰਿਹਾ ਸੀ ਉੱਥੇ ਕੋਈ ਸੀਨੀਅਰ ਲੀਡਰ ਉੱਥੇ ਨਜ਼ਰ ਨਹੀਂ ਆਣਾ। ਲੇਕਿਨ ਚਲੋ ਜੇ ਮਾਰ ਕਿਸੇ ਹੋਰ ਨੇ ਮਾਰੀ ਹੈ, ਸ਼ਿਕਾਰ ਕਿਸੇ ਹੋਰ ਨੇ ਕੀਤਾ, ਤੁਸੀਂ ਵੀ ਵਿੱਚ ਕਹਿ ਦਿਓ ਵੀ ਰਲ ਮਿਲ ਕੇ ਭੈਣਾ 21 ਕਰਤੇ। 20 ਵਾਲੀ ਬੋਲੇ ਨਾ, 1 ਵਾਲੀ ਜ਼ਿਆਦਾ ਬੋਲਦੀ ਹੁੰਦੀ ਹੈ ਕਿ ਜੀ ਭੈਣਾ ਰਲ ਮਿਲ ਕੇ 21 ਕਰਤੇ। ਸੋ ਅਸੀਂ ਸਮਝਦੇ ਹਾਂ ਇਟਸ ਏ ਵੈਰੀ ਗੁੱਡ ਪੋਜ਼ਿਟਿਵ ਨਿਊਜ਼। ਦੂਸਰਾ ਪਾਰਟ ਜਿਹੜੀ ਖਬਰ ਅੱਜ ਜਿਸ ਦੇ ਉੱਤੇ ਮੈਂ ਆਪਣਾ ਵੀਕਲੀ ਕਾਲਮ ਵੀ ਲਿਖਿਆ
ਔਰ ਕੁਝ ਚੀਜ਼ਾਂ ਰਿਪੀਟ ਹੁੰਦੀਆਂ ਜਦੋਂ ਤੁਸੀਂ ਖਬਰ ਸੁਣਦੇ ਹੋ। ਮੈਨੂੰ ਚੜ੍ਹਦੀ ਕਲਾ ਆਫਿਸਰ ਹੀ ਤੋਂ ਉਹਨਾਂ ਨੇ ਦੁਪਹਿਰੇ ਕਾਲ ਕਰਕੇ ਦੱਸਿਆ ਕਿ ਜੀ ਤਰਨਤਾਰਨ ਸਾਹਿਬ ਦੇ ਨੇੜੇ ਜੋਧਪੁਰ ਪਿੰਡ ਹੈ ਵੀ ਉੱਥੇ ਇਹਨਾਂ ਨੇ ਨੂਰ ਮਹਿਲੀਆਂ ਨੇ ਜਾਂ ਆਸ਼ੂਤੋਸ਼ੀਆਂ ਨੇ ਜਾਂ ਜਿਹਨੂੰ ਪੰਜਾਬ ਸਪੈਕਟਰਮ ਵਾਲਿਆਂ ਨੇ ਲਿਖਿਆ ਕਿ ਵੀ ਫਰਿੱਜ ਵਾਲਾ ਬਾਬਾ ਕਿਉਂਕਿ ਮਰਿਆ ਪਿਆ ਸਮਾਧੀ ਜਗ੍ਹਾ ਫਰਿੱਜ ਚ ਲਾਇਆ ਹੋਇਆ ਫਰਿੱਜ ਵਾਲੇ ਬਾਬੇ ਦੇ ਚੇਲੇ। ਮੈਂ ਕਿਹਾ ਇਹ ਵੀ ਇੱਕ ਚੰਗਾ ਨਾਂ ਹੈ ਜੀ। ਸੋ ਉਹਨਾਂ ਨੇ ਉੱਥੇ ਆਪਣਾ ਸੋ ਕਾਲ ਜਿਹੜਾ ਸਤਸੰਗ ਦੇ ਨਾਂ ਥੱਲੇ ਜੋ ਵੀ ਕਰਦੇ ਨੇ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਿੱਖ ਜਥੇਬੰਦੀਆਂ ਨੇ ਪਹਿਲਾਂ ਹੀ ਵਾਰਨ ਕੀਤਾ ਹੋਇਆ ਸੀ ਕਿ ਭਾਈ ਇਹ ਠੀਕ ਨਹੀਂ ਹੈ। ਪਿੰਡ ਦੇ ਲੋਕ ਵੀ ਨਹੀਂ ਚਾਹੁੰਦੇ ਕਿ ਇਵੇਂ ਹੋਏ। ਕਿਸੇ ਨੇ ਆਪਣੇ ਨਿੱਜੀ ਕੋਈ ਫੌਜੀ ਨਾਂ ਕਰਕੇ ਹੈਗਾ ਉਸ ਦਾ ਹਰਜੀਤ ਸਿੰਘ ਕੇ ਕੀ ਹੈ ਉਹਨੇ ਰੱਖਿਆ ਸੀ। ਸੋ ਲੇਕਿਨ ਪੁਲਿਸ ਨੇ ਆਪਣੇ ਸਿਰਫ ਉੱਥੇ 2-4 ਬੰਦੇ ਹੀ ਭੇਜੇ ਹੋਏ ਸੀ ਤੇ ਜਦੋਂ ਪੀਸਫੁਲੀ ਸਿੱਖਾਂ ਨੇ ਪ੍ਰੋਟੈਸਟ ਕੀਤਾ ਤੇ ਫਿਰ ਜਿਹੜਾ ਉਸ ਜਿੱਥੇ ਵੀ ਉਹ ਡੇਰੇ ਦੇ ਬੰਦੇ ਨੇ ਉਹਨਾਂ ਦੀ ਨਿੱਜੀ ਗਾਰਡ ਦੇ ਤੌਰ ਤੇ ਜਿਹਨੂੰ ਦਿੱਤਾ ਹੋਇਆ ਸੀ ਜਿਹਨੂੰ ਰੱਖਿਆ ਹੋਇਆ ਪੰਜਾਬ ਪੁਲਿਸ ਦਾ ਉਹਨੇ ਸ਼ਰੇਆਮ ਗੋਲੀਆਂ ਚਲਾਈਆਂ ਜੀ। ਔਰ ਜਿਹੜਾ ਉਹ ਫੌਜੀ ਜਿਹਦਾ ਰੱਖਿਆ ਸੀ ਉਹਨੇ ਵੀ ਔਰ ਜਿਹੜੇ ਨੇ ਕਈ ਸ਼ਾਟ ਜਿਹੜੇ ਨੇ ਉਹ ਫਾਇਰ ਹੋਏ। ਜਿਹੜੀਆਂ ਹੁਣ ਤੱਕ ਖਬਰਾਂ ਨੇ 30 ਦੇ ਕਰੀਬ ਸਿੰਘ ਜਿਹੜੇ ਨੇ ਉਹ ਜ਼ਖਮੀ ਨੇ। ਦੂਸਰੇ ਪਾਸਿਓਂ ਵੀ ਥੋੜਾ ਬਹੁਤ ਇਹਨਾਂ ਨੇ ਵੀ ਇੱਟਾਂ ਵੱਟੇ ਮਾਰੇ ਹੋਣਗੇ ਜਦੋਂ ਤੁਸੀਂ ਆਪਣਾ ਡਿਫੈਂਸ ਕਰਦੇ ਹੋ ਪਰ ਇਹ ਸ਼ਰੇਆਮ ਸਿੱਧੀਆਂ ਗੋਲੀਆਂ ਇਹਨਾਂ ਦੇ ਉੱਤੇ ਚਲਾਈਆਂ ਗਈਆਂ ਔਰ ਜਿਹੜੇ ਪੁਲਿਸ ਵਾਲੇ 5-7 ਭੇਜੇ ਸੀ ਉਹ ਬਿਲਕੁਲ ਮੂਕ ਦਰਸ਼ਕ ਬਣੇ ਰਹੇ ਔਰ ਮੀਡੀਆ ਖਬਰਾਂ ਅਨੁਸਾਰ 3 ਜਿਹੜੇ ਨੇ ਸਿੰਘ ਉਹ ਸ਼ਾਇਦ ਗੰਭੀਰ ਹਾਲਤ ਇਹਨਾਂ ਨੂੰ ਅੰਮ੍ਰਿਤਸਰ ਹਸਪੀਟਲ 'ਚ ਟ੍ਰਾਂਸਫਰ ਕੀਤਾ ਗਿਆ। ਹੁਣ ਇਹ ਜਿਹੜਾ ਐਗਜ਼ੈਕਟਲੀ ਜਦੋਂ ਤੁਸੀਂ ਦਾਇਰਾਕਾਰ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਡਿਵੈਲਪਮੈਂਟ ਚੱਲ ਰਹੀਆਂ ਤੇ ਇਹ 13 ਅਪ੍ਰੈਲ 1978 ਦੇ ਅੰਮ੍ਰਿਤਸਰ ਦੇ ਸਾਕੇ ਨੂੰ ਯਾਦ ਕਰਵਾਉਂਦਾ ਜੀ। ਔਰ ਮੈਂ ਆਪਣੀ ਲਿਖਤ ਦੇ ਵਿੱਚ ਵੀ ਇਹ ਗੱਲ ਕਹੀ ਕਿ ਜਦੋਂ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਮਹਾਰਾਸ਼ਟਰ ਹਰਿਆਣਾ ਦੀਆਂ ਚੋਣਾਂ ਤੋਂ ਬਾਅਦ ਬੀਜੇਪੀ ਬੜੇ ਅਪਬੀਟ ਮੂਡ 'ਚ ਹੈ। ਬਾਦਲ ਨੂੰ ਅੱਖਾਂ ਦਿਖਾ ਰਹੇ ਨੇ। ਨਵਜੋਤ ਸਿੱਧੂ ਜਿਵੇਂ ਜ਼ਹਿਰ ਉਗਲ ਰਿਹਾ ਹੈ। ਲక్ష్ਮੀਕਾਂਤ ਚਾਵਲਾ ਜਿਹੜੀ ਹੈ ਉਹ ਹਵਨ ਨੂੰ ਜਸਟੀ ਉਹਨੂੰ ਡਿਫੈਂਡ ਕਰ ਰਹੀ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਅਟੈਕ ਕਰ ਰਹੀ। ਹੁਣ ਇਸ ਸਾਰੇ ਦੇ ਵਿੱਚ ਉਧਰ ਹਰਿਆਣੇ ਦੇ ਵਿੱਚ 90 ਸੀਟਾਂ ਦੇ ਉੱਤੇ ਜਿਹੜਾ ਉਹਨਾਂ ਨੇ ਸੌਦਾ ਸਾਧ ਨੇ ਪੂਰੀ ਜਿਹੜੀ ਹੈ ਬੈਕ ਕੀਤਾ ਔਰ ਜਦੋਂ ਹੁਣ ਇਹਦੀ ਓਥ ਟੇਕਿੰਗ ਸੈਰੇਮਨੀ ਹੋਈ ਹੈ ਉਸ ਹਰਿਆਣੇ ਦੇ ਬੀਜੇਪੀ ਦੇ ਚੀਫ ਮਿਨਿਸਟਰ ਦੀ ਤੇ ਬਾਦਲ ਨੂੰ ਤਾਂ ਵਿਸ਼ਵ ਨਹੀਂ ਕੀਤਾ ਮੋਦੀ ਨੇ ਲੇਕਿਨ ਸੌਦਾ ਸਾਧ ਦੇ ਜਿਹੜੇ ਨੁਮਾਇੰਦੇ ਨੇ ਉਹ ਸਟੇਜ ਦੇ ਉੱਤੇ ਉੱਚੀ ਥਾਂ ਦੇ ਉੱਤੇ ਬੈਠੇ ਹੋਏ ਸੀ ਔਰ ਐਂ ਲੱਗਦਾ ਸੀ ਕਿ ਜਿਵੇਂ ਉਹ ਹੁਣ ਸਰਕਾਰ ਦੇ ਭਾਈਵਾਲ ਨੇ ਜੀ। ਉਸ ਤੋਂ ਬਾਅਦ ਰਾਧਾ ਸਵਾਮੀਆਂ ਦੇ ਹਾਜ਼ਰੀ ਲਵਾਈ ਅਡਵਾਨੀ ਨੇ 2 ਦਿਨ ਉੱਥੇ ਬੈਠਾ ਰਿਹਾ ਕੁਛ ਨਾ ਕੁਛ ਰਿੰਨਿਆ ਪਕਾਇਆ। ਹੁਣ ਸੌਦਾ ਸਾਹਿਬ ਦਾ ਮਾਲ ਵਿੱਚ ਪ੍ਰਭਾਵ ਹੈ ਡੇਰਾ ਵੀ ਉਹਨਾਂ ਦਾ ਉੱਥੇ ਹੀ ਹੈ ਔਰ ਇੱਧਰ ਰਾਧਾ ਸਵਾਮੀ ਮਾਝੇ 'ਚ ਨੇ। ਦੁਆਬੇ ਦੇ ਵਿੱਚ ਆਸ਼ੂਤੋਸ਼ ਭਈਆ ਯੂਪੀ ਦਾ ਰਹਿਣ ਵਾਲਾ 80s ਦੇ ਵਿੱਚ ਲਿਆ ਕੇ ਇੱਥੇ ਬਿਠਾਇਆ ਸੀ ਔਰ ਕਾਫੀ ਵੱਡੀ ਕਨਸਟੀਚੁਐਂਸੀ ਦੁਆਬੇ 'ਚ ਖਾਸ ਤੌਰ ਤੇ ਦਲਿਤ ਭਾਈਚਾਰੇ ਦੀ ਉਹ ਇਹਦੇ ਨਾਲ ਲੱਗੀ ਹੋਈ ਹੈ। ਦੂਸਰੇ ਭਾਈਚਾਰਿਆਂ 'ਚੋਂ ਵੀ ਲੋਕ ਨੇ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਬੀਜੇਪੀ ਦੀ ਗੇਮ ਹੈ ਜਿਹਦੇ ਥੱਲੇ ਉਹਨਾਂ ਨੇ 2 ਤਾਂ ਉਹ ਪਹਿਲਾਂ ਆਲਮੋਸਟ ਪੱਟ ਲਏ ਨੇ। ਰਾਧਾ ਸਵਾਮੀਆਂ ਦਾ ਪਤਾ ਨਹੀਂ ਕਿਵੇਂ ਉਹ ਕੀ ਉਹਨਾਂ ਨਾਲ ਕਾਰਡ ਪਲੇ ਕਰ ਰਹੇ ਨੇ। ਹੁਣ ਇਸ ਟਕਰਾਅ 'ਚੋਂ ਜਿਹੜਾ ਕਿ ਅਨਪ੍ਰੋਵੋਕਡ ਸੀ ਜੇ ਔਰ ਇੱਕ ਤਾਂ ਹੁੰਦਾ ਹੈ ਕਿ ਕੋਈ ਸਿਚੁਏਸ਼ਨ ਡਿਵੈਲਪ ਹੋ ਗਈ ਆਲ ਆਫ ਅ ਸਡਨ। ਇੱਕ ਇਹ ਹੈ ਵੀ ਰੱਖਿਆ ਹੋਇਆ ਹੈ ਲੋਕਾਂ ਨੇ ਇਤਰਾਜ਼ ਕੀਤਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਐਡਮਿਨਿਸਟ੍ਰੇਸ਼ਨ ਨੇ ਕਿਉਂ ਨਹੀਂ ਜਿਹੜੀ ਐਂਪਲ ਫੋਰਸ ਭੇਜੀ ਵੱਡੀ ਫੋਰਸ ਤਾਂ ਕਿ ਜੇ ਉਹ ਇਹ ਵੀ ਚਾਹੁੰਦਾ ਐਡਮਿਨਿਸਟ੍ਰੇਸ਼ਨ ਵੀ ਇਹਨਾਂ ਨੂੰ ਕਰਨ ਦੇਣਾ ਚਾਹੀਦਾ ਹੈ ਤੇ ਉਹਨਾਂ ਦੀ ਪ੍ਰੋਟੈਕਸ਼ਨ ਲਈ ਫੋਰਸ ਹੋਏ। ਫਿਰ ਜੇ ਇਸ ਬਹਾਨੇ ਜਦੋਂ ਅਸੀਂ ਕਹਿੰਦੇ ਆ ਨਾ ਕਿ ਇਹ ਸਾਜ਼ਿਸ਼ ਹੈ ਕੋਈ ਸਾਜ਼ਿਸ਼ ਇਹ ਨਹੀਂ ਹੁੰਦੀ ਕੋਈ ਸਿੱਧੇ ਤੌਰ ਤੇ ਕੋਈ ਬੀਜੇਪੀ ਵਾਲੇ ਕੋਈ ਜਾ ਕੇ ਉੱਥੇ ਬੀਜੇਪੀ ਦੇ ਕਿਸੇ ਆਗੂ ਨੇ ਗੋਲੀ ਚਲਾ ਦਿੱਤੀ। ਇੱਕ ਤਰੀਕਾ ਹੁੰਦਾ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਰ ਇੱਕ ਦੇ ਬੰਦੇ ਬੈਠੇ ਹੁੰਦੇ ਨੇ। ਸਮਾਗਮ ਰਖਾਣ ਵੇਲੇ ਉਹਨਾਂ ਨੇ ਫਾਈਨੈਂਸ ਚੁੱਪ ਕਰਕੇ ਕਰਤਾ ਹੁੰਦਾ ਕਿ ਜੀ ਤੁਸੀਂ ਦੱਸੋ ਜੀ ਤੁਸੀਂ ਸਮਾਗਮ ਕਰਨਾ ਤੁਹਾਨੂੰ ਕਿੰਨਾ ਪੈਸਾ ਚਾਹੀਦਾ ਕੀ ਹੈ ਰੱਖਤਾ ਜੀ। ਉਧਰੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ 'ਚ ਬੰਦੇ ਬੈਠੇ ਹੁੰਦੇ ਨੇ ਪੁਲਿਸ ਐਡਮਿਨਿਸਟ੍ਰੇਸ਼ਨ 'ਚ ਉਹਨਾਂ ਦੇ ਬੈਠੇ ਹੁੰਦੇ ਨੇ। ਹੁਣ ਬੀਜੇਪੀ ਦਾ ਕਿਉਂਕਿ ਪਾਵਰ ਉੱਤੇ ਆ ਗਈ ਤਾਂ ਚਾਰੇ ਪਾਸੇ ਇਹਨਾਂ ਦਾ ਬੋਲਬਾਲਾ ਹੈ। ਇੱਕ ਸਟੋਰੀ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਜੀ ਪੰਜਾਬ ਦੇ ਵਿੱਚ RSS ਦੀਆਂ ਸ਼ਾਖਾਵਾਂ ਦੇ ਵਿੱਚ ਬਹੁਤ ਵਾਧਾ ਹੋ ਗਿਆ ਔਰ ਉਹਨਾਂ ਨੇ ਕਿਹਾ ਕਿ ਜੀ ਈਵਨ ਪਿੰਡਾਂ ਦੇ ਵਿੱਚ ਤੇਜ਼ੀ ਨਾਲ ਬ੍ਰਾਂਚਾਂ ਖੁੱਲ ਰਹੀਆਂ ਔਰ ਲੋਕ ਤੇਜ਼ੀ ਨਾਲ RSS ਜੁਆਇਨ ਕਰ ਰਹੇ ਨੇ ਕਿਉਂਕਿ ਮੋਦੀ ਵੀ RSS ਦਾ ਪ੍ਰਚਾਰਕ ਸੀ। ਹਰਿਆਣੇ ਦਾ ਜਿਹੜਾ ਚੀਫ ਮਿਨਿਸਟਰ ਬਣਿਆ ਉਹ ਵੀ ਪ੍ਰਚਾਰਕ ਹੈ ਤੇ ਜਿਹੜੇ ਪੋਲਿਟਿਕਸ ਦੇ ਵਿੱਚ ਆ ਕੇ ਕੋਈ ਅਹੁਦੇ ਦੀ ਭੁੱਖ ਰੱਖਦੇ ਨੇ ਉਹਨਾਂ ਨੂੰ ਲੱਗਦਾ ਵੀ RSS ਬੜੀ ਵਧੀਆ ਸਟੈਪ ਅਪ ਹੈ ਉਹਦੇ 'ਚ ਵੜੋ ਫਿਰ ਉਹਦੀ ਪੌੜੀ ਉੱਪਰ ਆਓ। ਸੋ ਉਹਦੇ 'ਚ ਕੁਆਇਟ ਪੋਸੀਬਲ ਹੈ ਕਿ ਇਸ ਸਾਰੇ ਨੂੰ ਔਰ ਤਰਨਤਾਰਨ ਬੈਲਟ ਦੇ ਵਿੱਚ ਜਾ ਕੇ ਜਿਹੜੀ ਕਿ
ਕਿਸੇ ਵੇਲੇ ਜਿਹਨੂੰ ਮਿੰਨੀ ਖਾਲਿਸਤਾਨ ਕਹਿੰਦੇ ਸੀ, ਪੂਰੀ ਉਹ ਸਿੱਖੀ ਦਾ ਧੁਰਾ ਹੈ ਉਸ ਸਾਰੇ ਇਤਿਹਾਸਕ ਪੱਖ ਤੋਂ ਵੀ ਉਹ ਇਲਾਕਾ। ਹੁਣ ਉੱਥੇ ਜਾ ਕੇ ਇਹਨਾਂ ਦਾ ਤਾਂ ਪਹਿਲਾਂ ਰਖਾਣਾ, ਭਾਵੇਂ ਪ੍ਰਾਈਵੇਟ ਦੇ ਥੱਲੇ ਹੀ ਰਖਾਇਆ ਸਮਾਗਮ ਰਖਾਣਾ, ਫਿਰ ਉਹਨੂੰ ਐਡਿਕੁਏਟ ਪ੍ਰੋਟੈਕਸ਼ਨ ਨਾ ਦੇਣਾ, ਫਿਰ ਜਿਹੜਾ ਪੁਲਿਸ ਦਾ ਗਾਰਡ ਹੈ ਉਹਦੇ ਵੱਲੋਂ ਗੋਲੀ ਚਲਾਇਆ ਜਾਣਾ। ਉਹ ਜ਼ਾਹਰ ਹੈ ਉਹ ਆਸ਼ੂਤੋਸ਼ ਦਾ ਚੇਲਾ ਹੀ ਹੋਏਗਾ, ਕਿਉਂਕਿ ਉਹਨਾਂ ਨੇ ਲਿਆ ਹੀ ਉਹ ਹੋਏਗਾ ਜਿਹੜਾ ਉਹਨਾਂ ਦਾ ਬੰਦਾ ਹੈ, ਜਾਂ ਨਹੀਂ ਹੋਏਗਾ ਤਾਂ ਉਹਨੂੰ ਆਪਣਾ ਬਣਾ ਲਿਆ ਹੋਏਗਾ ਪੈਸੇ ਪੂਏ ਦੇ ਕੇ। ਜੀ ਬਿਲਕੁਲ। ਹੁਣ ਇਹ ਜਿਹੜਾ, ਔਰ ਉਸ ਵੇਲੇ ਜਦੋਂ 78 ਦੇ ਵਿੱਚ ਹੋਇਆ, ਪ੍ਰਕਾਸ਼ ਸਿੰਘ ਬਾਦਲ ਹੀ ਚੀਫ ਮਿਨਿਸਟਰ ਸੀ, ਕਿਵੇਂ ਉਹ ਜਿਹੜਾ ਨਰਕਧਾਰੀ ਹੈ ਉਹ ਮਾਰ ਕੇ 13 ਸਿੱਖਾਂ ਨੂੰ ਨਿਕਲ ਗਿਆ ਸੇਫਲੀ, ਕੇਸ ਵੀ ਉਹਨਾਂ ਦੇ ਖਿਲਾਫ ਸਿੱਖਾਂ ਦੇ ਆਇਆ, ਔਰ ਪੰਜਾਬ ਗਵਰਨਮੈਂਟ ਨੇ ਅਪੀਲ ਵੀ ਨਹੀਂ ਸੀ ਕੀਤੀ। ਸੋ ਇਹ ਜਦੋਂ ਤੁਸੀਂ ਸਾਰਾ ਦਾਇਰਾ ਕਾਰ ਦੇਖਦੇ ਹੋ, ਅਸੀਂ ਸਮਝਦੇ ਹਾਂ ਵੀ ਇਸ ਬਹਾਨੇ ਨਾਲ ਹੁਣ ਜਿਹੜੇ ਆਸ਼ੂਤੋਸ਼ ਦੇ ਚੇਲੇ ਨੇ, ਬੀਜੇਪੀ ਉਹਨਾਂ ਦੇ ਹੱਕ 'ਚ ਨਿਤਰੇਗੀ ਕਿ ਜੀ ਦੇਖੋ ਇਹ ਤਾਂ ਆਜ਼ਾਦੀ ਦਾ ਹੱਕ, ਜਿਵੇਂ ਲక్ష్ਮੀਕਾਂਤ ਕਹਿ ਰਹੇ ਜੀ, ਜਥੇਦਾਰ ਨੇ ਕਿਉਂ ਕਿਹਾ ਨਵਜੋਤ ਸਿੱਧੂ ਨੂੰ ਕਿ ਹਵਨ ਨਹੀਂ ਕਰਨਾ ਚਾਹੀਦਾ ਜੀ, ਕਿ ਉਹ ਤਾਂ ਉਹਦਾ ਹੱਕ ਬਣਦਾ, ਉਹ ਤਾਂ ਦੇਸ਼ ਦਾ ਏਕਤਾ ਅਖੰਡਤਾ ਟੁੱਟ ਜਾਏਗੀ, ਇਹ ਸੋਸ਼ਲ ਫੈਬਰਿਕ ਹੈ। ਜੇ ਹਿੰਦੂ ਜਾ ਸਕਦੇ ਨੇ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ, ਤੇ ਹਵਨ ਕਿਉਂ ਨਹੀਂ ਉਹ ਸਿੱਖ ਕਰਾ ਸਕਦਾ? ਤਾਂ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਜਿਹੜੀ ਇਸ ਵੇਲੇ ਆਸ਼ੂਤੋਸ਼ੀਆਂ ਨੂੰ ਵੀ ਬੈਕਿੰਗ ਹੈ ਉਹ ਫੁੱਲੀ ਇਹਨਾਂ ਦੀ, ਔਰ ਇਹਨਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ 'ਚ ਬੈਠੇ ਲੋਕ ਨੇ, ਔਰ ਫਰਦਰ ਉਹ ਆਪਣੀਆਂ ਵੋਟਾਂ ਕਾਊਂਟ ਕਰ ਰਹੇ ਨੇ ਕਿ ਵੀ ਜੇ ਸੋਲਿਡ ਹਿੰਦੂ ਵੋਟ ਪੰਜਾਬ ਦੀ, ਔਰ ਸੌਦਾ ਸਾਧ, ਰਾਧਾ ਸੁਆਮੀ ਔਰ ਆਸ਼ੂਤੋਸ਼ ਦੇ ਚੇਲੇ ਇਹ ਇਹਨਾਂ ਦੇ ਨਾਲ ਰਲ ਜਾਂਦੇ ਨੇ ਤੇ ਸਾਰਾ ਜਿਹੜੀ ਇਹ ਪੋਲੀਟੀਕਲ ਮੈਪ ਬਦਲ ਜਾਂਦਾ ਜੀ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ, ਔਰ ਫਿਰ ਇਸ ਗੱਲ ਨੂੰ ਅਸੀਂ ਜਿਹੜਾ ਉਹ ਮਜ਼ਬੂਤੀ ਦੇ ਨਾਲ ਜਿਹੜਾ ਆਪਣੀ ਕੌਮ ਨੂੰ ਇਹ ਕਹਿਣਾ ਚਾਹੁੰਦੇ ਕਿ ਇਹ ਵੇਲਾ ਸਾਡੀ, ਵੈਦਰ ਅਸੀਂ ਸਰਵਾਈਵ ਕਰਨਾ ਹੈ ਕਿ ਨਹੀਂ ਕਰਨਾ, ਇਸ ਗੱਲ ਦੇ ਉੱਤੇ ਆ ਕੇ ਖੜਾ ਹੈ। ਬੇਸ਼ੱਕ ਕੁਝ ਈਮੇਲਸ ਵੀ ਨੇ ਆਉਣ ਵਾਲੇ ਦਿਨਾਂ 'ਚ, ਕੁਝ ਨੇ ਸਾਨੂੰ ਜਦੋਂ ਅਸੀਂ ਇਹ ਕਿਹਾ ਕਿ ਜੀ ਜੇ ਬਾਦਲ ਆ ਕੇ ਜੁਆਇਨ ਕਰ ਲੇ, ਪੰਥਕ ਘਰ ਵਾਪਸੀ ਕਰ ਲੇ, ਜੀ ਖਾਲਿਸਤਾਨ ਦਾ ਨਾਰਾ ਲਾਏ, ਤੇ ਅਸੀਂ ਉਹਨੂੰ ਸਪੋਰਟ ਕਰਾਂਗੇ। ਉਹਨਾਂ ਨੇ ਕਈਆਂ ਨੇ ਕਿਹਾ ਕਿ ਜੀ ਤੁਸੀਂ ਡਾਕਟਰ ਸਾਹਿਬ ਉੱਤੇ ਕਿਵੇਂ ਇਤਬਾਰ ਕਰ ਰਹੇ ਹੋ, ਉਹ ਤਾਂ ਇੰਨਾ ਹੈ, ਤੁਸੀਂ ਤਾਂ ਨਾ ਕਰੋ ਇਸ ਤਰ੍ਹਾਂ ਜੀ, ਵੀ ਤੁਹਾਨੂੰ ਤਾਂ ਪਤਾ ਹੈ, ਤੁਸੀਂ ਤਾਂ ਐਕਸਪੋਜ਼ ਕਰ ਦਿਓ ਉਹਨਾਂ ਨੂੰ ਜੀ। ਤੇ ਮੈਂ ਉਹਨਾਂ ਵੀਰਾਂ ਭੈਣਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਵੀ ਬਹੁਤ ਵਾਰ ਤੁਸੀਂ ਜਿਹੜਾ ਘਰੋਂ ਭਗੌੜਾ ਜਿੰਨਾ ਮਰਜ਼ੀ ਭਗੌੜਾ ਹੋਏ, ਫਿਰ ਵੀ ਤੁਸੀਂ ਉਹਦੇ ਲਈ ਦਰਵਾਜ਼ਾ ਖੁੱਲ੍ਹਾ ਰੱਖਦੇ ਹੋ ਤੁਹਾਡੀਆਂ ਸ਼ਰਤਾਂ ਦੇ ਉੱਤੇ। ਜੀ ਜੀ। ਹਾਂ, ਜੇ ਕੋਈ ਤੁਹਾਡੀਆਂ ਸ਼ਰਤਾਂ ਤੁਹਾਡੀਆਂ ਨੇ, ਤਾਂ ਕੋਈ ਕੱਟੇ ਦੀ ਪੂੰਛ ਫੜ ਕੇ ਘਰ ਨੂੰ ਆਉਣਾ ਚਾਹੁੰਦਾ, ਆਉਣਾ ਚਾਹੇ ਤਾਂ ਤੁਸੀਂ ਉਹਨੂੰ ਕਿਉਂ ਨਾ ਆਣ ਦਿਓਗੇ? ਤੁਹਾਨੂੰ ਪਤਾ ਨਹੀਂ ਐਕਸਪ੍ਰੈਸ਼ਨ ਪਤਾ ਕਿ ਨਹੀਂ, ਕੱਟੇ ਦੀ ਪੂੰਛ ਫੜ ਕੇ ਕਹਿੰਦਾ ਨਾ ਵੀ ਕੋਈ ਘਰ ਦਾ ਮੁੰਡਾ ਨਾਰਾਜ਼ ਹੋ ਕੇ ਘਰੋਂ ਚਲਾ ਗਿਆ, ਬਾਹਰ ਉਹਨੇ ਕਿਹਾ ਜੀ ਮਨਾਉਣ ਆਉਣਗੇ, ਇੱਕ ਦਿਨ ਹੋਏ, 2 ਦਿਨ ਭੁੱਖਾ ਭਾਣਾ, ਕੋਈ ਨਹੀਂ ਆਇਆ, ਉਹਨਾਂ ਨੇ ਪਹਿਲਾਂ ਹੀ ਅੱਕੇ ਸੀ ਕਿ ਵੀ ਕਹਿੰਦਾ ਜਾਣਾ ਜਾਓ ਜੀ। ਉਹ ਫਿਰ 2 ਦਿਨ ਬੀਤੇ, ਉਹਨੇ ਕਿਹਾ ਇਹ ਤਾਂ ਗੱਲ ਨਹੀਂ ਬਣਨੀ। ਉਹਨੇ ਜਦੋਂ ਜਿਹੜਾ ਉਹ ਵੱਗ ਚਰਨ ਗਿਆ ਸੀ ਤੇ ਉਸ ਘਰ ਦਾ ਵੀ ਕੱਟਾ ਮੱਝ ਜੋ ਵੀ ਉਧਰ ਗਏ ਸੀ ਚਰਨ, ਤੇ ਉਹ ਘਰ ਨੂੰ ਤੁਰਿਆ ਆਉਂਦਾ ਸੀ, ਕੱਟੇ ਦੀ ਪੂੰਛ ਫੜ ਕੇ ਉਹ ਵੀ ਨਾਲ ਤੁਰਿਆ ਆਇਆ ਪਿੱਛੇ ਪਿੱਛੇ। ਤੇ ਉਹ ਕਹਿੰਦਾ ਕੀ ਗੱਲ? ਕਹਿੰਦੇ ਮੈਂ ਤਾਂ ਨਹੀਂ ਸੀ ਆਉਣਾ ਚਾਹੁੰਦਾ, ਮੈਨੂੰ ਇਹੀ ਲੈ ਆਇਆ। ਸੋ ਜੇ ਕੋਈ ਕੱਟੇ ਦੀ ਪੂੰਛ ਫੜ ਕੇ ਘਰ ਮੁੜਨਾ ਚਾਹੁੰਦਾ ਹੈ ਤੇ ਬਈ ਉਹਨੂੰ ਕਿਉਂ ਰੋਕਣਾ ਹੈ? ਸੋ ਅਸੀਂ ਤਾਂ ਬਾਦਲ ਨੂੰ ਕੱਟੇ ਦੀ ਪੂੰਛ ਹੀ ਫੜਾਈ ਹੈ, ਕੋਈ ਬਾਦਲ ਨੂੰ ਆਪਣਾ ਇਮਾਨ ਜਾਂ ਹੱਥ ਨਹੀਂ ਫੜਾਇਆ, ਜਾਂ ਉਹ ਨਹੀਂ ਦਿੱਤਾ ਹੈ ਵੀ ਜੇ ਆ ਕੇ ਖਾਲਿਸਤਾਨ ਲਈ ਸ਼ਹੀਦ ਹੋਣਾ ਚਾਹੁੰਦਾ ਤਾਂ ਸਾਨੂੰ ਕੀ ਇਤਰਾਜ਼ ਹੈ? ਉਹ ਆਏਗਾ ਨਹੀਂ ਆਏਗਾ ਇੱਕ ਵੱਖਰੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਨੂੰ ਘੱਟੋ ਘੱਟ ਜਦੋਂ ਹੁਣ ਦੁਸ਼ਮਣ ਉਹਨਾਂ ਨੇ ਜਿਵੇਂ ਉਹਦਾ ਇੱਕ ਪਪੂਲਰ ਸ਼ੇਅਰ ਹੈ ਕਿ ਉੱਠੋ ਵਗਰਨੇ ਮਹਿਸ਼ਰ ਨਾ ਹੋਗਾ ਫਿਰ ਕਭੀ, ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ। ਇਹ ਹੁਣ ਕਿਆਮਤ ਦੀ ਚਾਲ ਹੈ। ਹੁਣ ਅਸੀਂ ਡੀਕਦੇ ਰਹੀਏ ਵੀ ਡੂਮਸਡੇ ਆਏਗਾ, ਮਹਸ਼ਰ ਹੁੰਦਾ ਜਿਹਨੂੰ ਕਹਿੰਦੇ ਨੇ ਡੇ ਆਫ ਜਜਮੈਂਟ, ਕਿ ਜੀ ਉਹ ਫੈਸਲਾ ਹੋਏਗਾ ਕਿ ਕੌਣ ਕਿਹੜੀਆਂ ਰੂਹਾਂ ਕਿੱਥੇ ਨੂੰ ਜਾਣੀਆਂ ਨੇ। ਉਹ ਕਹਿੰਦਾ ਸ਼ਾਇਰ ਕਿ ਉੱਠੋ ਵਗਰਨੇ ਮਹਸ਼ਰ ਨਾ ਹੋਗਾ ਫਿਰ ਕਭੀ। ਹੁਣ ਜਿਹੜੀ ਤੁਹਾਡੀ ਹਾਲਤ ਆ ਉਹ ਡੂਮਸਡੇ ਵਾਲੀ ਹੈ, ਜਾਂ ਤੁਸੀਂ ਮਰੋਗੇ ਜਾਂ ਬਚੋਗੇ। ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ। ਆਲਰੇਡੀ ਉਹਨੇ ਕਿਆਮਤ ਦੀ ਚਾਲ ਚੱਲੀ ਹੈ। ਕਿਆਮਤ ਹੀ ਡੂਮਸਡੇ ਨੂੰ ਕਹਿੰਦੇ ਨੇ, ਜਿਹਨੂੰ ਹਿੰਦੂ ਪਰਲੇ ਕਹਿੰਦੇ ਨੇ, ਕਿ ਵੀ ਜ਼ਮਾਨੇ ਨੇ ਕਿਆਮਤ ਦੀ ਚਾਲ ਚੱਲੀ ਹੈ, ਤੁਸੀਂ ਦੇਖੋ ਤੁਸੀਂ ਉੱਠਣਾ ਕਿ ਨਹੀਂ ਉੱਠਣਾ। ਸੋ ਅਸੀਂ ਸਮਝਦੇ ਹਾਂ ਵੀ ਇਸ ਮੌਕੇ ਦੇ ਉੱਤੇ ਜਿੱਥੇ ਕਿ ਸਾਰੀਆਂ ਐਂਟੀ ਸਿੱਖ ਫੋਰਸਿਸ ਇਕੱਠੀਆਂ ਨੇ, ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ 'ਚ ਸੈਂਟਰ ਗਵਰਨਮੈਂਟ ਨੇ ਆਲ ਆਫ ਏ ਸਡਨ ਇਹ ਕਿਹਾ ਕਿ ਜਿਹੜੇ ਗੁਰਦੁਆਰਾ ਕਮਿਸ਼ਨ ਹੈ, ਜੁਡੀਸ਼ੀਅਲ ਕਮਿਸ਼ਨ ਨਾਟ ਜੁਡੀਸ਼ੀਅਲ, ਗੁਰਦੁਆਰਾ ਚੋਣ ਕਮਿਸ਼ਨ ਜਿਹੜਾ ਕਿ ਚੋਣਾਂ ਕਰਵਾਉਂਦਾ ਹੈ। ਅੱਗੇ ਹੁੰਦਾ ਸੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਇੱਕ ਲਿਸਟ ਦਿੰਦਾ ਸੀ ਪੰਜਾਬ ਸਰਕਾਰ ਨੂੰ, ਉਹ ਉਹਦੇ ਚੋਂ 3-4 ਦਾ ਪੈਨਲ ਦਿੰਦੇ ਸੀ, ਉਹ ਇੱਕ ਅੱਧੇ ਨੂੰ ਰਿਕਮੈਂਡ ਕਰਕੇ ਦਿੰਦੇ ਸੀ, ਉਹ ਸੈਂਟਰ ਨੂੰ ਭੇਜ ਦਿੱਤਾ ਜਾਂਦਾ ਸੀ। ਸੈਂਟਰ ਉਹ
ਅਨਾਉਂਸ ਕਰ ਦਿੰਦਾ ਸੀ ਕਿ ਇਹ ਚੋਣ ਕਮਿਸ਼ਨ ਹੈ, ਇਹ ਚੋਣਾਂ ਕਰਾਏਗਾ ਜੀ। ਔਰ ਉਹਦੇ ਥੱਲੇ ਇੱਕ ਵਾਰੀ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੁਝ ਸਮਾਂ ਪਹਿਲਾਂ ਵਰਮਾ ਕੇ ਕਿਸੇ ਨੂੰ ਭੇਜਿਆ, ਉਦੋਂ ਇਤਰਾਜ਼ ਕੀਤਾ ਸੀ ਪੰਜਾਬ ਗਵਰਨਮੈਂਟ ਨੇ ਕਿ ਜੀ ਇਹ ਭਾਵੇਂ ਲਿਖਿਆ ਨਹੀਂ ਹੋਇਆ ਗੁਰਦੁਆਰਾ ਐਕਟ 'ਚ, ਪਰ ਅੰਡਰਸਟੈਂਡਿੰਗ ਇਹ ਹੈ ਕਿ ਵੀ ਜਿਹੜਾ ਚੋਣ ਕਮਿਸ਼ਨਰ ਹੈ ਉਹ ਸਿੱਖ ਹੋਏਗਾ, ਸਿੱਖ ਜੱਜ ਹੋਏਗਾ, ਰਿਟਾਇਰਡ ਮੋਸਟਲੀ, ਸਿਟਿੰਗ ਜੱਜ ਨਹੀਂ ਹੁੰਦੇ, ਬਜ਼ੁਰਗ ਜਿਹੜੇ ਨੇ ਰਿਟਾਇਰਡ। ਪਰ ਅਚਾਨਕ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਉਹਦਾ ਨੋਟਿਸ ਨਹੀਂ ਸੀ ਲਿਆ ਖਬਰ ਦਾ, ਕਿਉਂਕਿ ਮੈਂ ਉਹਦੀ ਥੋੜੀ ਡੀਟੇਲ ਦੀ ਐਕਸਪੈਕਟ ਕਰਦਾ ਸੀ। ਸਾਡੇ ਇੱਕ ਦੋ ਜਿਹੜੇ ਬੜੇ ਅਲਰਟ ਵਿਊਅਰ ਨੇ ਉਹਨਾਂ ਨੇ ਮੈਨੂੰ ਉਹ ਖਬਰ ਵੀ ਭੇਜੀ ਔਰ ਇਹ ਕਿਹਾ ਵੀ ਕਿ ਮੈਂ ਉਹਦਾ ਜ਼ਿਕਰ ਕਰਾਂ ਇਸ ਗੱਲ ਦਾ। ਸੋ ਅਚਾਨਕ ਸੈਂਟਰ ਗਵਰਨਮੈਂਟ ਨੇ ਇੱਕ ਨਵੀਂ ਨਿਯਮਾਵਲੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ ਹੈ। ਜੇ ਸ਼੍ਰੋਮਣੀ ਕਮੇਟੀ ਚੋਣਾਂ ਕਦੋਂ ਹੋਣੀਆਂ ਨੇ, ਉਹ ਜਿਹੜੀਆਂ ਪਹਿਲਾਂ ਹੋਈਆਂ ਉਹਨਾਂ ਦਾ ਕੇਸ ਹੀ ਸੁਪਰੀਮ ਕੋਰਟ 'ਚ ਪਿਆ, ਸਹਿਜਧਾਰੀ ਦੇ ਮੁੱਦੇ ਦੇ ਉੱਤੇ ਅੜਿਆ ਹੋਇਆ। ਇਸ ਤੋਂ ਇਲਾਵਾ ਹਰਿਆਣਾ ਕਮੇਟੀ ਬਣਾ ਦਿੱਤੀ ਹੁੱਡੇ ਨੇ ਜਾਂਦੇ ਜਾਂਦੇ, ਉਹ ਕੇਸ ਵੀ ਸੁਪਰੀਮ ਕੋਰਟ ਦੇ ਸਾਹਮਣੇ ਪਿਆ। ਸੋ ਆਲਰੇਡੀ ਅਜੇ ਇਹ ਗੱਲ ਇੱਧਰ ਨੂੰ ਚੱਲ ਰਹੀ ਹੈ ਔਰ ਸੈਂਟਰ ਗਵਰਨਮੈਂਟ ਨੇ ਨਵੀਂ ਨਿਯਮਾਵਲੀ ਇਹ ਬਣਾਈ ਕਿ ਜਿਹੜਾ ਹੁਣ ਚੋਣ ਕਮਿਸ਼ਨਰ ਬਣੇਗਾ ਉਸ ਦੀ ਰਿਕਮੈਂਡ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਹੈ ਉਹ ਪੈਨਲ ਦੇਗਾ ਸੈਂਟਰ ਗਵਰਨਮੈਂਟ ਨੂੰ। ਉਹਨਾਂ ਦੀ ਹੋਮ ਮਿਨਿਸਟਰੀ, ਫਾਈਨੈਂਸ, ਇੱਕ ਦੋ ਹੋਰ ਪਤਾ ਨਹੀਂ ਕਿਹੜੀਆਂ, ਉਹਨਾਂ ਦੇ ਸੈਕਟਰੀ ਲੈਵਲ ਉਹ ਉਹਨੂੰ ਜਿਹੜਾ ਫਰਦਰ ਸੌਰਟ ਆਊਟ ਕਰਨਗੇ। ਤੇ ਫਿਰ ਜਿਹੜੀ ਕੈਬਨਿਟ ਸਬ ਕਮੇਟੀ ਹੈ ਜਿਹਦੇ ਚ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਹੈ ਉਹ ਫਾਈਨਲੀ ਡਿਸਾਈਡ ਕਰਨਗੇ ਵੀ ਕਿਹਨੂੰ ਕਮਿਸ਼ਨਰ ਬਣਾਉਣਾ। ਸੋ ਪੰਜਾਬ ਗਵਰਨਮੈਂਟ ਤੋਂ ਇਹ ਹੱਕ ਹੀ ਖੋਹ ਲਿਆ ਕਿ ਉਹ ਰਿਕਮੈਂਡ ਕਰੇ। ਹੁਣ ਇਹ 5 ਮਹੀਨੇ ਬਾਅਦ ਆਲ ਆਫ ਏ ਸਡਨ ਇਹ ਨਵੀਂ ਨਿਯਮਾਵਲੀ ਦਾ ਕੀ ਮਤਲਬ ਹੈ? ਸੋ ਅਸੀਂ ਸਮਝਦੇ ਹਾਂ ਵੀ ਬੀਜੇਪੀ ਨੇ ਆਪਣੀ ਤਿਆਰੀ ਪੰਜਾਬ 'ਚ ਟੇਕ ਓਵਰ ਦੀ ਕੀਤੀ ਹੈ। ਇੱਕ ਗੱਲ ਉਹਨਾਂ ਨੂੰ ਕਿਸੇ ਨੇ ਸਮਝਾਈ ਹੈ ਜਾਂ ਉਹਨਾਂ ਦੇ ਆਪਣੇ ਥਿੰਕ ਟੈਂਕ ਨੇ ਕਿ ਸਿੱਖਾਂ ਦੇ ਵਿੱਚ ਲੀਡਰਸ਼ਿਪ ਉਹਦੀ ਐਸਟੈਬਲਿਸ਼ ਹੁੰਦੀ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੋਏ। ਸੋ ਆਲਰੇਡੀ ਈਵਨ ਕਮਿਸ਼ਨਰ ਬਣਾਉਣ ਦਾ ਰਾਈਟ ਪ੍ਰਾਈਮ ਮਿਨਿਸਟਰ ਨੇ ਆਪਣੇ ਹੱਥ 'ਚ ਲੈ ਕੇ ਆਉਣ ਵਾਲੇ ਸਮੇਂ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਵੀ ਅਗੇਂਸਟ ਆ ਸਕਦਾ ਹੈ। ਔਰ ਆਲਰੇਡੀ 2-3 ਸਾਲ ਹੋ ਗਏ ਨੇ, ਮੇਰੇ ਖਿਆਲ 3 ਸਾਲ ਤੋਂ ਜ਼ਿਆਦਾ ਹੋ ਗਏ, 3 ਸਾਲ ਹੋ ਗਏ, 4 ਸਾਲ ਬਾਅਦ ਵੈਸੇ ਹੀ ਚੋਣਾਂ ਹੋ ਜਾਂਦੀਆਂ। ਸੋ ਉਹ ਜਦੋਂ ਕਮਿਸ਼ਨਰ ਵੀ ਇਹਨਾਂ ਦਾ, ਔਰ ਇਸ ਵਾਰ ਈਵਨ ਹੋ ਸਕਦਾ ਹੈ ਕਿਉਂਕਿ ਅਜੇ ਅਸੈਂਬਲੀ ਚੋਣਾਂ ਨੂੰ ਤਾਂ 2.5 ਸਾਲ ਪਏ ਨੇ, ਸਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਇਹ ਅਨਾਉਂਸ ਕਰਨ, ਕਮਿਸ਼ਨਰ ਇਹਨਾਂ ਦਾ ਹੋਏਗਾ, ਇਧਰੋਂ ਤੋੜ ਭੰਨ ਕਰਨਗੇ ਔਰ ਆਰਐਸਐਸ ਜਿਹੜਾ ਹੈ ਰਾਸ਼ਟਰੀ ਸਿੱਖ ਸੰਗਤ ਰਾਹੀਂ ਆਪਣੇ ਸਿੱਧੇ ਬੰਦੇ ਵੀ ਇਹਦੇ ਚ ਵਾੜੇਗਾ ਔਰ ਬਾਦਲ ਨੂੰ ਇੰਨਾ ਕੁ ਵੀਕ ਕਰਕੇ ਅਲਟੀਮੇਟਲੀ ਫਿਰ ਇਹ ਜਿਹੜੇ ਸੌਦਾ ਸਾਧ ਔਰ ਆਸ਼ੂਤੋਸ਼ ਰਾਧਾ ਸੁਆਮੀ ਇਹਨਾਂ ਦਾ ਕੰਬੀਨੇਸ਼ਨ ਫਿਰ ਇਹ ਪੰਜਾਬ ਦੇ ਉੱਤੇ ਜਿਹੜਾ ਆਪਣਾ ਕਰਨਗੇ। ਉਦੋਂ ਤੱਕ ਕਸ਼ਮੀਰ ਦੀਆਂ ਇਲੈਕਸ਼ਨਾਂ ਹੋ ਜਾਣਗੀਆਂ ਜਿੱਥੇ ਉਹਨਾਂ ਨੇ ਝੰਡਾ ਚਲਾਉਣਾ ਹੈ। ਦਿੱਲੀ ਦੇ ਵਿੱਚ ਸਰਕਾਰ ਬਣਾਉਣ ਲਈ ਆਲਰੇਡੀ ਪ੍ਰੈਜ਼ੀਡੈਂਟ ਨੇ ਨੋਟ ਦੇ ਦਿੱਤੀ ਹੈ ਬੀਜੇਪੀ ਦੀ ਸਰਕਾਰ ਬਣਾਉਣ ਦੀ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਮੈਂ ਫਿਰ ਕਨਕਲੂਡ ਕਰਾਂ ਕਿ ਜਦੋਂ ਦੁਸ਼ਮਣ ਇਸ ਲੈਵਲ ਤੱਕ ਚਲਾ ਜਾਂਦਾ ਹੈ ਫਿਰ ਸਾਨੂੰ ਵੀ ਆਪਣੀਆਂ ਕੁਝ ਆਪਸ਼ਨਸ ਓਪਨ ਰੱਖਣੀਆਂ ਚਾਹੀਦੀਆਂ ਕਿ ਜੇ ਫਾਈਨਲ ਬੈਟਲ ਦੇ ਵਿੱਚ ਸਾਨੂੰ ਆਪਣੀ ਪੰਥਕ ਜਿਹੜੀ ਆਈਡੈਂਟੀਟੀ ਬਚਾਉਣ ਦੇ ਲਈ ਜਿਹੜੇ ਰਾਈਵਲ ਵੀ ਨੇ, ਵਿਕੇ ਹੋਏ ਵੀ ਨੇ, ਭੁੱਖੇ ਵੀ ਨੇ, ਚੋਰ ਵੀ ਨੇ, ਜੇ ਉਹ ਆਪਣੀ ਸੈਲਫਿਸ਼ਨੈਸ ਦੇ ਕਰਕੇ ਹੀ ਤੁਹਾਡੇ ਨਾਲ ਲੜਨਾ ਚਾਹੁੰਦੇ ਨੇ ਤੇ ਸਟਿਲ ਉਹਨਾਂ ਦੇ ਲਈ ਉਹਨੂੰ ਕੱਟੇ ਦੀ ਪੂੰਛ ਜਿਹੜੀ ਹੈ ਉਹਨਾਂ ਦੇ ਹੱਥ 'ਚ ਹੀ ਰਹਿਣ ਦੇਣੀ ਚਾਹੀਦੀ। ਉਹਨਾਂ ਨੂੰ ਇਹ ਨਹੀਂ ਕਹਿਣਾ ਵੀ ਤੂੰ ਕੱਟੇ ਦੀ ਪੂੰਛ ਨੂੰ ਨਹੀਂ ਹੱਥ ਲਾਣਾ, ਪਰ ਘਰ ਕਿਵੇਂ ਆਊਗਾ ਉਹ। ਜੀ ਬਿਲਕੁਲ। ਸੋ ਇਹ ਅੱਜ ਦੇ ਮੇਨ ਵਿਚਾਰ ਅਧੀਨ ਸੀ ਜਿਹਨਾਂ ਨੂੰ ਮੈਂ ਸਮਝਿਆ ਕਿ ਜਿਹਨਾਂ ਦੇ ਕਮੈਂਟਸ ਜ਼ਰੂਰੀ ਹੈ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।